भारत ਦੇ ਜ਼ੇਰੇ ਕਬਜ਼ਾ ਕਸ਼ਮੀਰ ਦੇ ਵਿੱਚ ਜਿਹੜਾ ਕੁਛ ਸ਼੍ਰੀ ਮਾਤਾ ਵਿਸ਼ਨੂੰ ਦੇਵੀ ਮੈਡੀਕਲ ਕਾਲਜ ਦੇ ਵਿੱਚ ਹੋਇਆ ਉਹ ਇਸ ਪੂਰੇ ਹਿੰਦੂਤਵਾ ਸਿਸਟਮ ਦਾ ਨਾ ਇੱਕ ਐਕਸ-ਰੇ ਹੈ। ਉਹ ਰਿਪੋਰਟ ਹੈ ਕਿਸਮ ਦੀ ਕਿ ਭਾਰਤ ਜਿਹੜਾ ਨਾ ਉਹ ਕੀ ਕਰਦਾ ਫਿਰਦਾ। ਫਿਰ ਇਹ ਕਹਿਣਗੇ ਕਿ ਜੀ ਪਾਕਿਸਤਾਨ ਇਸਲਾਮੋਫੋਬੀਆ ਹੈ। ਇਹ ਮੇਰੀਆਂ ਆਪਣੀਆਂ ਘੜੀਆਂ ਹੋਈਆਂ ਗੱਲਾਂ ਨਹੀਂ ਹੈਗੀਆਂ ਬਲਕਿ ਮੀਡੀਆ ਦੇ ਉੱਤੇ ਰਿਪੋਰਟ ਹੋ ਰਹੀਆਂ ਨੇ। ਕਸ਼ਮੀਰ ਦੇ 42 ਨੌਜਵਾਨ ਜਿਹੜੇ ਜਿਨ੍ਹਾਂ ਨੇ ਇੱਕ ਬੜਾ ਸਖਤ ਇਮਤਿਹਾਨ ਪਾਸ ਕੀਤਾ ਅੱਜ ਉਹ ਇਸ ਵਾਸਤੇ ਮੁਜਰਮ ਬਣਾ ਦਿੱਤੇ ਗਏ ਕਿਉਂਕਿ ਉਹਨਾਂ ਦਾ ਨਾਮ ਮੁਹੰਮਦ, ਆਮਨਾ, फातिमा और यूसुफ सी। जुर्म की है जुर्म सिर्फ और सिर्फ ए सी कि वो मुसलमान सी और ਉਹ ਮੈਰਿਟ ਵਿੱਚ ਅੱਗੇ ਨਾ ਨਿਕਲ ਜਾਣ। ਯਾਨੀ ਹੁਣ ਭਾਰਤ ਦੇ ਵਿੱਚ ਕਾਬਲੀਅਤ ਵੀ ਮਜ਼ਹਬ ਦੇ ਨਾਮ ਤੇ ਨਾਪੀ ਜਾਂਦੀ ਹੈ। ਕਾਬਲੀਅਤ ਵੀ ਉਹਦੀ ਹੋਏਗੀ ਜਿਹੜਾ ਹਿੰਦੂ ਹੋਏਗਾ। ਇੱਕ ਤਾਲਿਬ ਇਲਮ ਦਾ ਮੁਸਤਕਬਲ ਕੀ ਹੈ ਇਹ ਵੀ ਹਿੰਦੂਤਵਾ ਤੈਅ ਕਰਨਗੇ ਔਰ ਕਿਸ ਖੁਦਾ ਨੂੰ ਮੰਨਦੇ ਹੈ ਇਹ ਵੀ ਹਿੰਦੂਤਵਾ ਪਾਲਿਸੀ ਤੈਅ ਕਰੇਗੀ। ਹਿੰਦੂਤਵਾ ਤਾਕਤਾਂ ਨਹੀਂ ਚਾਹੁੰਦੀਆਂ ਕਿ ਕਸ਼ਮੀਰ ਦਾ ਮੁਸਲਮਾਨ ਡਾਕਟਰ ਬਣੇ, ਉਹ ਪੜ੍ਹ ਲਿਖ ਜਾਵੇ। ਯਾਰ ਇਹਨਾਂ ਦੀ ਸੋਚ ਕਿਵੇਂ ਦੀ ਹੈ ਔਰ ਇਹ ਉਹੀ ਜ਼ਿਹਨੀਅਤ ਹੈ ਜਿਹੜੀ ਕਹਿੰਦੀ ਹੈ ਕਿ ਜੀ ਅਗਰ ਮਸਜਿਦ ਦੇ ਵਿੱਚ ਮੁਸਲਮਾਨ ਜ਼ਿਆਦਾ ਨੇ ਤਾਂ ਮਸਜਿਦ ਡੇਗ ਦਿਓ। अगर मुसलमान ਜਿਹੜੇ ਨੇ ਉਹ ਮੁਹੱਲੇ ਵਿੱਚ ਜ਼ਿਆਦਾ ਨੇ ਤਾਂ ਮੁਹੱਲੇ ਵਿੱਚ ਬਲਡੋਜ਼ਰ ਚਲਾ ਦਿਓ। ਅਗਰ ਕਿਸੇ ਕਾਲਜ ਦੇ ਵਿੱਚ ਮੁਸਲਮਾਨ ਜ਼ਿਆਦਾ ਨੇ ਤੇ ਉਹਨਾਂ ਸਟੂਡੈਂਟਸ ਨੂੰ ਕੱਢਣ ਦੀ ਬਜਾਏ ਪੂਰਾ ਕਾਲਜ ਹੀ ਬੰਦ ਕਰ ਦਿਓ। ਇਹ ਸੋਚ ਹੈ ਇਹਨਾਂ ਦੀ। बिस्मिल्लाहिर्रहमानिर्रहीम अस्सलाम वालेकुम नाज़रीन, ਤੁਸੀਂ ਦੇਖ ਰਹੇ ਹੋ 360 डिजिटल पंजाबी और मैं ਹਾਂ ਤੁਹਾਡੀ ਮੇਜ਼ਬਾਨ ਸ਼ਮਾਇਲਾ ਨਿਆਜ਼ और ਅੱਜ ਇੱਕ ਅਫਵਾਹ ਦੇ ਉੱਤੇ ਗੱਲ ਨਹੀਂ ਕਰਨੀ ਔਰ ਅਸੀਂ ਕਿਸੇ ਜਜ਼ਬਾਤੀ ਨਾਰੇ ਦੇ ਉੱਤੇ ਗੱਲ ਕਰਨੀ ਹੈ ਬਲਕਿ ਇੱਕ ਠੋਸ ਸ਼ਵਾਹਿਦ ਦੇ ਨਾਲ ਗੱਲ ਕਰਾਂਗੀ ਇਸ ਵਲੌਗ ਦੇ ਵਿੱਚ ਤਾਂ ਕਿ ਮੈਂ ਇਹਨਾਂ ਨੂੰ ਬੇਨਕਾਬ ਕਰ ਸਕਾਂ। ਇਹ ਕੋਈ ਜਜ਼ਬਾਤੀ ਨਾਰੇ ਦੇ ਉੱਤੇ ਗੱਲਬਾਤ ਹੈ ਹੀ ਨਹੀਂ ਬਲਕਿ ਬਹੁਤ ਠੋਸ ਬਹੁਤ ਖਤਰਨਾਕ ਹਕੀਕਤ ਉਹਦੇ ਉੱਤੇ ਗੱਲ ਕਰਨ ਲੱਗੀ। ਉਹ ਇਹ ਹੈ ਕਿ ਭਾਰਤ ਦੇ ਜ਼ੇਰੇ ਕਬਜ਼ਾ ਕਸ਼ਮੀਰ ਦੇ ਵਿੱਚ ਜਿਹੜਾ ਕੁਛ ਸ਼੍ਰੀ ਮਾਤਾ ਵਿਸ਼ਨੂੰ ਦੇਵੀ ਮੈਡੀਕਲ ਕਾਲਜ ਦੇ ਵਿੱਚ ਹੋਇਆ ਉਹ ਇਸ ਪੂਰੇ ਹਿੰਦੂਤਵਾ ਸਿਸਟਮ ਦਾ ਨਾ ਇੱਕ ਐਕਸ-ਰੇ ਹੈ। ਉਹ ਰਿਪੋਰਟ ਹੈ ਕਿਸਮ ਦੀ ਕਿ ਭਾਰਤ ਜਿਹੜਾ ਨਾ ਉਹ ਕੀ ਕਰਦਾ ਫਿਰਦਾ। ਫਿਰ ਇਹ ਕਹਿਣਗੇ ਕਿ ਜੀ ਪਾਕਿਸਤਾਨ ਇਸਲਾਮੋਫੋਬੀਆ ਹੈ। ਇਹ ਉਹ ਲਮਹਾ ਹੈ ਜਿੱਥੇ ਭਾਰਤ ਦਾ ਸਭ ਦੇ ਵਾਸਤੇ ਇੱਕ ਬਰਾਬਰ ਵਾਲਾ ਜਿਹੜਾ ਆਇਨਾ ਹੈ ਨਾ ਉਹ ਕਸ਼ਮੀਰ ਦੇ ਵਿੱਚ ਪਹੁੰਚ ਕੇ ਹਿੰਦੂਤਵਾ ਦੇ ਨਾਲ ਦਫਨ ਹੋ ਜਾਂਦਾ ਹੈ ਔਰ ਹਿੰਦੂਤਵਾ ਸੋਚ ਦੀ ਅਕਾਸ਼ੀ ਕਰਦਾ ਹੈ। ਇਹ ਮੇਰੀਆਂ ਆਪਣੀਆਂ ਘੜੀਆਂ ਹੋਈਆਂ ਗੱਲਾਂ ਨਹੀਂ ਹੈਗੀਆਂ ਬਲਕਿ ਮੀਡੀਆ ਦੇ ਉੱਤੇ ਰਿਪੋਰਟ ਹੋ ਰਹੀਆਂ ਨੇ। ਕਸ਼ਮੀਰ ਦੇ 42 ਨੌਜਵਾਨ ਜਿਹੜੇ ਜਿਨ੍ਹਾਂ ਨੇ ਇੱਕ ਬੜਾ ਸਖਤ ਇਮਤਿਹਾਨ ਪਾਸ ਕੀਤਾ ਅੱਜ ਉਹ ਇਸ ਵਾਸਤੇ ਮੁਜਰਮ ਬਣਾ ਦਿੱਤੇ ਗਏ ਕਿਉਂਕਿ ਉਹਨਾਂ ਦਾ ਨਾਮ ਮੁਹੰਮਦ, ਆਮਨਾ, फातिमा और यूसुफ ਸੀ। जुर्म ਕੀ ਸੀ ਇਹ ਵੀ ਤਾਂ ਦੱਸੋ ਨਾ। जुर्म ਇਹ ਨਹੀਂ ਸੀ ਕਿ ਉਹਨਾਂ ਨੇ ਧੋਖਾ ਦਿੱਤਾ। जुर्म ਇਹ ਨਹੀਂ ਸੀ ਕਿ ਉਹ ਨਾਅਹਿਲ ਸੀ। जुर्म ਕੀ ਹੈ जुर्म सिर्फ और सिर्फ ਇਹ ਸੀ ਕਿ ਉਹ ਮੁਸਲਮਾਨ ਸੀ ਔਰ ਉਹ ਮੈਰਿਟ ਵਿੱਚ ਅੱਗੇ ਨਾ ਨਿਕਲ ਜਾਣ और मैरिट ਵਿੱਚ ਕਿਉਂਕਿ ਅੱਗੇ ਨਿਕਲ ਚੁੱਕੇ ਸੀ। ਇਹ ਹਿੰਦੂਤਵਾ ਪਾਲਿਸੀ ਹੈ, ਇਹ ਹਿੰਦੂਤਵਾ ਸੋਚ ਹੈ ਭਾਰਤ ਦੇ ਵਿੱਚ ਕਿਉਂਕਿ ਇਹ ਸਟੂਡੈਂਟਸ ਜਿਹੜੇ ਨੇ ਇਹ ਬਹੁਤ ਸਾਰੇ ਹਿੰਦੂ ਸਟੂਡੈਂਟਸ ਨੂੰ ਪਿੱਛੇ ਕਰਕੇ ਮੈਰਿਟ ਦੀ ਬੇਸ ਤੇ ਅੱਗੇ ਆਏ ਸੀ ਔਰ ਬਹਰਹਾਲ ਜਿਵੇਂ ਹੀ ਇਹ ਦਾਖਲੇ ਦੀਆਂ ਲਿਸਟਾਂ ਸਾਹਮਣੇ ਆਈਆਂ ਤਾਂ ਫਿਰ ਬਹੁਤ ਸਾਰੇ ਨਾਮ ਨਿਹਾਰ ਜਿਹੜੇ ਹਿੰਦੂ ਨੇ ਜਿਹੜੇ ਬਹੁਤ ਸਾਰੇ ਇੰਤਹਾ ਪਸੰਦ ਪਾਲੇ ਹੋਏ ਹੈ ਮੋਦੀ ਗਵਰਨਮੈਂਟ ਨੇ ਉਹ ਆਰਾਮ ਸਕੂਲਾਂ ਦੀ ਸੜਕਾਂ ਦੇ ਬਾਹਰ ਆ ਗਏ। ਬੀਜੇਪੀ ਦੀ ਸਰਕਾਰ ਹੋ ਗਈ ਠੀਕ ਹੈ, ਜਿਹੜੇ ਉਹ ਗੁੰਡੇ ਨੇ ਉਹ ਆ ਗਏ और विश्व हिंदू ठीक है उन्होंने सवाल चुके कि इम्तिहान शफाफ सी या नहीं सी। उन्होंने ये भी सवाल चुकिया कि इन्ने मुसलमान कित्थों आ गए और इन्ने नंबर मुसलमानों दे किवें आ गए। यानी हुण भारत दे विच काबलियत भी मजहब दे नाम ते नापी जांदी है। काबलियत भी ओदी होएगी जिहड़ा हिंदू होएगा। एक तालिब इलम दा मुस्तकबिल की है ये भी हिंदूत्वा तय करनगे और किस खुदा नूं मनदे है ये भी हिंदूत्वा पॉलिसी तय करेगी। ਇੱਥੇ ਇਹ ਵੀ ਗੱਲ ਯਾਦ ਰੱਖੋ ਕਿ ਇਹ ਕੋਈ ਆਮ ਕਾਲਜ ਨਹੀਂ ਹੈ। ਇਹ ਕਸ਼ਮੀਰ ਦੇ ਵਿੱਚ ਪਹਿਲਾ ਮੈਡੀਕਲ ਕਾਲਜ ਸੀ ਜਿਹੜਾ ਕਿ ਆਲਾ ਮਿਆਰ ਦੇ ਨਾਮ ਦੇ ਉੱਤੇ ਖੋਲਿਆ ਗਿਆ। ਹਿੰਦੂਤਵਾ ਤਾਕਤਾਂ ਨਹੀਂ ਚਾਹੁੰਦੀਆਂ ਕਿ ਕਸ਼ਮੀਰ ਦਾ ਮੁਸਲਮਾਨ ਡਾਕਟਰ ਬਣੇ, ਉਹ ਪੜ੍ਹ ਲਿਖ ਜਾਵੇ, ਉਹਨੂੰ ਆਪਣੇ ਹੱਕ ਦਾ ਪਤਾ ਲੱਗੇ। ਇਸ ਵਾਸਤੇ ਉਹਨਾਂ ਨੇ ਸਿੱਧਾ ਨਿਸ਼ਾਨਾ ਬੱਚਿਆਂ ਨੂੰ ਨਹੀਂ ਬਲਕਿ ਅਦਾਰੇ ਨੂੰ ਹੀ ਬਣਾ ਦਿੱਤਾ। ਨੈਸ਼ਨਲ ਮੈਡੀਕਲ ਕਮਿਸ਼ਨ ਦੇ ਜ਼ਰੀਏ ਪੂਰਾ MBBS ਪ੍ਰੋਗਰਾਮ ਹੀ ਖਤਮ ਕਰ ਦਿੱਤਾ ਕਿ ਚਲੋ ਜੀ ਕਹਾਣੀ ਖਤਮ ताकि यह पैगाम दिता जा सके कि अगर मुसलमान ज्यादा होंगे तो पूरा इदारा साड़ के सुहा कर देंगे। सिर्फ इस वास्ते कि उस वास्ते मुसलमान काफी तादाद में डॉक्टर बनते पे। यार इन्हां दी सोच किवें दी है और ये ओही ज़हनीयत है जिहड़ी कहंदी है कि जी अगर मस्जिद दे विच मुसलमान ज्यादा ने तो मस्जिद डेग दिओ। अगर मुसलमान जिहड़े ने मुहल्ले विच ज्यादा ने तो मुहल्ले विच बुलडोजर चला दिओ। अगर किसी कॉलेज दे विच मुसलमान ज्यादा ने ਤੇ ਉਹਨਾਂ ਸਟੂਡੈਂਟਸ ਨੂੰ ਕੱਢਣ ਦੀ ਬਜਾਏ ਪੂਰਾ ਕਾਲਜ ਹੀ ਬੰਦ ਕਰ ਦਿਓ। ਇਹ ਸੋਚ ਹੈ ਇਹਨਾਂ ਦੀ। ਇਹ ਕੋਈ ਤਾਲੀਮੀ ਫੈਸਲਾ ਨਹੀਂ ਹੈ, ਇਹ ਇੱਕ ਇਜਤਮਾਈ ਸਜ਼ਾ ਹੈ ਔਰ ਇਹ ਸਜ਼ਾ ਸਪੈਸ਼ਲੀ ਮੁਸਲਮਾਨ ਨੂੰ ਦਿੱਤੀ ਜਾ ਰਹੀ ਹੈ। ਭਾਰਤ ਦੇ ਮੀਡੀਆ ਦਾ ਵੱਡਾ ਹਿੱਸਾ ਇਸ ਜੁਰਮ ਦੇ ਵਿੱਚ ਬਰਾਬਰ ਦਾ ਸ਼ਰੀਕ ਹੈ। ਇਹ ਪੁੱਛਦਾ ਹੀ ਨਹੀਂ ਹੈਗਾ ਇਸ ਚੀਜ਼ ਦੇ ਬਾਰੇ 'ਚ, ਇਹ ਸਵਾਲ ਹੀ ਨਹੀਂ ਕਰਦਾ ਇਸ ਚੀਜ਼ ਦੇ ਬਾਰੇ 'ਚ
कि ਜਿਹੜੀਆਂ ਇਮਤਿਹਾਨ ਦੀ ਮੈਰਿਟ ਲਿਸਟ ਹੈ ਉਹ ਜਿਹੜੀ ਬਣੀ ਹੈ ਉਹ ਗਲਤ ਕਿਦਾਂ ਹੋ ਸਕਦੀ ਹੈ। ਇਹ ਕਿਉਂ ਨਹੀਂ ਪੁੱਛਦਾ ਕਿ ਕਾਨੂੰਨ ਦੇ ਮੁਤਾਬਿਕ ਦਾਖਲਾ ਲੈਣ ਵਾਲੇ ਜਿਹੜੇ ਬੱਚੇ ਨੇ ਉਹਨਾਂ ਨੂੰ ਸਜ਼ਾਵਾਂ ਕਿਉਂ ਦਿੱਤੀਆਂ ਜਾ ਰਹੀਆਂ ਨੇ। ਬਲਕਿ ਜੀ ਬਹਿਸ ਇਹ ਚੱਲਦੀ ਪਈ ਹੈ ਕਿ ਵਿਸ਼ਨੂੰ ਦੇਵੀ ਦੇ ਨਾਮ ਦੇ ਉੱਤੇ ਇਹ ਕਾਲਜ ਬਣਿਆ ਹੈ ਤੇ ਇੱਥੇ ਮਾਤਾ ਜੀ ਦਾ ਪੈਸਾ ਲੱਗਿਆ ਤੇ ਮੁਸਲਮਾਨ ਕਿਉਂ ਪੜ੍ਹੇ। ਯਾਰ ਇਹ ਬਿਆਨ ਚੈੱਕ ਕਰੋ ਕਿ ਇਹਨਾਂ ਨੇ ਇਹ ਬਿਆਨ ਜਾਰੀ ਕੀਤਾ ਹੈ ਕਿ ਇਹ ਵਿਸ਼ਨੂੰ ਦੇਵੀ ਦੇ ਨਾਮ ਦੇ ਉੱਤੇ ਬਣਿਆ ਹੋਇਆ ਕਾਲਜ ਹੈ ਔਰ ਇਹ ਇੱਥੇ ਮਾਤਾ ਦਾ ਪੈਸਾ ਲੱਗਿਆ ਹੈ, ਇਥੇ ਮੁਸਲਮਾਨ ਨਹੀਂ ਪੜ ਸਕਦਾ। ਤੇ ਫਿਰ ਕਹਿੰਦੇ ਆ ਕਿ ਜੀ ਅਸੀਂ ਜਮਹੂਰੀ ਮੁਲਕ ਆ। ਜਮਹੂਰੀਅਤ ਦਾ ਮੈਨੂੰ ਜੀਮ ਜਾਂ ਜੀਮ ਦਾ ਜਿਹੜਾ ਨੁਕਤਾ ਨਾ ਸਿਰਫ ਉਹ ਵਿਖਾ ਦਿਓ ਕਿ ਜਮਹੂਰੀਅਤ ਹੈਗੀ ਕਿੱਥੇ ਦੀ। ਕਸ਼ਮੀਰ ਦੇ ਵਿੱਚ ਪਹਿਲੇ ਹੀ ਮੁਸਲਮਾਨਾਂ ਦੇ ਉੱਤੇ ਜ਼ਮੀਨ ਤੰਗ ਕਰ ਦਿੱਤੀ ਹੈ। ਉਹਨਾਂ ਦੇ ਤਾਂ ਪਹਿਲੇ ਵਿਚਾਰਿਆਂ ਦੇ ਬੁਰੇ ਹਾਲ ਨੇ, ਨੌਕਰੀਆਂ ਤੋਂ, ਸ਼ਹਿਰੀਅਤ ਤੋਂ, ਹਰ ਚੀਜ਼ ਤੋਂ ਉਹਨਾਂ ਨੂੰ ਤੁਸੀਂ ਬੇਦਖਲ ਕੀਤਾ ਹੋਇਆ। ਹੁਣ ਉਹਨਾਂ ਦੇ ਬੱਚਿਆਂ ਦੇ ਤਾਲੀਮ ਦੇ ਉੱਤੇ ਵੀ ਤੁਸੀਂ ਹਮਲਾ ਕਰਤਾ ਕਿਉਂਕਿ ਇੱਕ ਪੜਿਆ ਲਿਖਿਆ ਕਸ਼ਮੀਰੀ ਮੁਸਲਮਾਨ ਬੰਦੂਕ ਨਹੀਂ ਚੁੱਕਦਾ, ਉਹ ਸਵਾਲ ਚੁੱਕਦਾ ਹੈ। ਔਰ ਸਵਾਲ ਜਿਹੜੇ ਨੇ ਨਾ ਉਹ ਹਿੰਦੂਤਵਾ ਵਾਸਤੇ ਸਭ ਤੋਂ ਜ਼ਿਆਦਾ ਵੱਡਾ ਖਤਰਾ ਨੇ। ਇਸ ਵਾਸਤੇ ਇਹਨਾਂ ਨੇ ਇਹ ਕੰਮ ਕੀਤਾ ਹੈ। ਉਹਨਾਂ ਨੂੰ ਪਤਾ ਹੈ ਕਿ ਅਗਰ ਇਹ ਪੜ੍ਹਨ ਲਿਖਣਗੇ ਨਹੀਂ, ਬੰਦੂਕ ਚੱਕ ਲੈਣਗੇ, ਬੰਦੂਕ ਨਾਲ ਅਸੀਂ ਸਫਾਇਆ ਕਰ ਦਾਂਗੇ। ਕਿਉਂਕਿ ਜਿਹੜੀ ਜ਼ਿਹਨੀਅਤ ਹੈ ਨਾ, ਜਿਹੜਾ ਨਜ਼ਰੀਆ ਹੈ ਉਹ ਅੱਗੇ ਮਜ਼ੀਦ ਪੈਨੀਟ੍ਰੇਟ ਕਰਦਾ ਹੈ। ਖਾਲਿਸਤਾਨ ਦੀ ਤਹਿਰੀਕ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ ਨਾ, ਇੱਕ ਨਜ਼ਰੀਆ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ ਨਾ, ਲੇਕਿਨ ਖਾਲਿਸਤਾਨ ਦਾ ਬੀ ਲੱਗਦਾ ਪੂਰੀ ਦੁਨੀਆ ਦੇ ਵਿੱਚ ਜਿਹੜਾ ਨਾ ਉਹ ਪੂਰਾ ਇੱਕ ਬਾਗ ਬਣ ਚੁੱਕਿਆ ਹੋਇਆ। ਕਸ਼ਮੀਰੀ ਆਪਣੇ ਹਕੂਕ ਵਾਸਤੇ ਖੜੇ ਨਾ ਹੋ ਜਾਣ ਤਾਂ ਕਰਕੇ ਉਹਨਾਂ ਤੇ ਇਹ ਜ਼ੁਲਮ ਕੀਤਾ ਜਾ ਰਿਹਾ। ਇਹ ਜਿਹੜੇ 42 ਬੱਚੇ ਨੇ ਨਾ, ਇਹ ਮਹਿਜ਼ ਸਿਰਫ ਨੰਬਰ ਨਹੀਂ ਹੈਗੇ ਕਿ ਸਿਰਫ 42 ਬੱਚੇ ਨੇ, ਨਹੀਂ, ਇਹ ਕਸ਼ਮੀਰ ਦੇ ਮੁਸਤਕਬਲ ਦੀ ਇੱਕ ਰੀੜ ਦੀ ਹੱਡੀ ਸੀ। ਉਹਨਾਂ ਨੂੰ ਪੈਗਾਮ ਦਿੱਤਾ ਗਿਆ ਕਿ ਤੁਸੀਂ ਚਾਹੇ ਜਿੰਨਾ ਮਰਜ਼ੀ ਪੜ੍ਹ ਲਓ, ਤੁਸੀਂ ਚਾਹੇ ਜਿੰਨੇ ਮਰਜ਼ੀ ਮੈਰਿਟ ਲੈ ਕੇ ਆ ਜਾਓ, ਇਸ ਮੁਲਕ ਦੇ ਵਿੱਚ ਤੁਹਾਡੀ ਕੋਈ ਜਗ੍ਹਾ ਨਹੀਂ ਹੈ ਔਰ ਬਣਨੀ ਨਹੀਂ ਹੈ। ਇਹ ਵਾਜ਼ੇ ਪੈਗਾਮ ਦਿੱਤਾ ਹੈ ਔਰ ਇਹਦੇ ਵਾਸਤੇ ਪੂਰੇ ਕਸ਼ਮੀਰ ਨੂੰ ਖੜੇ ਹੋਣਾ ਚਾਹੀਦਾ ਹੈ। ਔਰ ਇਹ ਗੱਲ ਯਾਦ ਰੱਖੋ ਕਿ ਅੱਜ ਕਸ਼ਮੀਰ ਹੈ ਨਾ, ਕੱਲ ਕੋਈ ਹੋਰ ਵੀ ਹੋ ਸਕਦਾ ਹੈ, ਇਹਦਾ ਨਿਸ਼ਾਨਾ ਬਣ ਸਕਦਾ ਹੈ। ਅੱਜ ਇੱਕ ਮੁਸਲਮਾਨ ਨਿਸ਼ਾਨਾ ਬਣ ਰਿਹਾ ਨਾ, ਕੱਲ ਕੋਈ ਹੋਰ ਬਣੇਗਾ। ਫਾਸ਼ਿਜ਼ਮ ਹਮੇਸ਼ਾ ਇੱਕ ਕਿਨਾਰੇ ਤੋਂ ਸ਼ੁਰੂ ਹੁੰਦੀ ਹੈ ਔਰ ਫਿਰ ਪੂਰੇ ਨਕਸ਼ੇ ਦੇ ਉੱਤੇ ਫੈਲ ਜਾਂਦੀ ਹੈ। ਇਹਨਾਂ ਦੀ ਯੂਨੀਵਰਸਿਟੀਜ਼ ਦਾ ਨਿਜ਼ਾਮ ਦੇਖ ਲਓ, ਕਾਲਜਸ ਦਾ ਦੇਖ ਲਓ, ਸਕੂਲਾਂ ਦਾ ਦੇਖ ਲਓ, ਸਿਰਫ ਔਰ ਸਿਰਫ ਉੱਥੇ ਇੱਕ ਹਿੰਦੂਤਵਾ ਪਾਲਿਸੀ ਹੈ। ਬਸ ਆ ਖੱਟੇ ਜਿਹੇ ਰੰਗ ਦੇ ਕੱਪੜੇ ਪਾ ਕੇ ਨਾ ਤੇ ਮੱਥਾ ਦੇ ਉੱਤੇ ਕਿਲਕ ਲਾ ਕੇ, ਅਗਰ ਮੈਂ ਇਹ ਗੱਲ ਨਾ ਕਰਾਂ ਤਾਂ ਫਿਰ ਮੈਂ ਕੀ ਕਰਾਂ। ਤੁਸੀਂ ਨਹੀਂ ਕਰਦੇ ਪਾਕਿਸਤਾਨ ਦੇ ਖਿਲਾਫ ਗੱਲ, ਮੁਸਲਮਾਨਾਂ ਦੇ ਖਿਲਾਫ ਗੱਲ ਨਹੀਂ ਕਰਦੇ। ਪਾਕਿਸਤਾਨ ਦੇ ਵਿੱਚ ਅਗਰ ਕੋਈ ਖੁਦਕੁਸ਼ ਧਮਾਕਾ ਹੁੰਦਾ ਹੈ, ਖੁਦਕੁਸ਼ ਹਮਲਾ ਹੁੰਦਾ ਹੈ, ਕੋਈ ਦਹਿਸ਼ਤਗਰਦਾਨਾ ਕਾਰਵਾਈ ਹੁੰਦੀ ਹੈ, ਤੁਸੀਂ ਉੱਥੇ ਬਹਿ ਕੇ ਬੜਾ ਹੱਸਦੇ ਮੁਸਕਰਾਨੇ। ਭਾਰਤ ਦੇ ਵਿੱਚ ਪਾਕਿਸਤਾਨ ਬੇਸਡ ਹਰ ਚੀਜ਼ ਜਿਹੜੀ ਨਾ ਉਹ ਚਲਾਈ ਜਾਂਦੀ ਹੈ, ਪਾਕਿਸਤਾਨ ਮੁਖਾਲਿਫ ਬਿਆਨੀਆਂ ਚਲਾਇਆ ਜਾਂਦਾ ਹੈ। ਜਿਹੜਾ ਮੈਂ ਇਹ ਵਲੌਗ ਰਿਕਾਰਡ ਕਰਦੀ ਪਈ ਹਾਂ ਕਿ ਇਹ ਕਹਾਣੀ ਮੈਂ ਖੁਦ ਕੜੀ ਹੈ ਕਿ ਵਿਸ਼ਨੂੰ ਦੇਵੀ ਯੂਨੀਵਰਸਿਟੀ ਦੇ ਵਿੱਚ ਇਹ ਕੰਮ ਨਹੀਂ ਹੋਇਆ, ਕਿ ਤੁਸੀਂ ਉਹਨਾਂ ਮੁਸਲਮਾਨ ਸਟੂਡੈਂਟਸ ਦੇ ਨਾਲ ਜਿਹੜਾ ਨਾ ਉਹ ਬੇਈਮਾਨੀ ਨਹੀਂ ਕੀਤੀ ਹੈ, ਉਹਨਾਂ ਤੇ ਤਸ਼ੱਦੁਦ ਨਹੀਂ ਕੀਤਾ ਹੈ। ਹੋਰ ਵੀ ਪਤਾ ਨਹੀਂ ਕਿੰਨਾ ਕੁਛ ਹੋਇਆ ਜਿਹੜਾ ਮੀਡੀਆ ਤੇ ਰਿਪੋਰਟ ਨਹੀਂ ਹੁੰਦਾ ਪਿਆ, ਸਿਰਫ ਇਸ ਵਾਸਤੇ ਕਿ ਕਸ਼ਮੀਰੀ ਆਪਣੇ ਹੱਕ ਵਾਸਤੇ ਖੜੇ ਨਾ ਹੋ ਜਾਣ। ਇਹ ਗੱਲ ਯਾਦ ਰੱਖੋ ਕਿ ਜ਼ੁਲਮ ਜਦੋਂ ਹੱਦ ਤੋਂ ਜ਼ਿਆਦਾ ਵੱਧ ਜਾਂਦਾ ਹੈ ਨਾ, ਉਦੋਂ ਫਿਰ ਇਨਕਲਾਬ ਆਉਂਦਾ ਹੀ ਆਉਂਦਾ ਹੈ ਔਰ ਜ਼ੁਲਮ ਮਿਟ ਜਾਂਦਾ ਹੈ। ਇਹ ਗੱਲ ਯਾਦ ਰੱਖਣਾ। ਅੱਜ ਇਹ ਕਹਾਣੀ ਇੱਕ ਮੁਸਲਮਾਨ ਸਟੂਡੈਂਟਸ ਦੀ ਹੈ ਨਾ ਕਸ਼ਮੀਰ ਦੇ ਵਿੱਚ, ਕੱਲ ਨੂੰ ਕਿਸੇ ਹੋਰ ਬੱਚੇ ਦੀ ਹੋਏਗੀ ਜਿਹੜਾ ਹਿੰਦੂ ਮਜ਼ਹਬ ਤੋਂ ਤਾਲੁਕ ਨਹੀਂ ਰੱਖਦਾ ਹੋਏਗਾ। ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਇਹ ਲੱਗਦਾ ਪਿਆ ਹੈ ਕਿ ਭਾਰਤ ਦੇ ਵਿੱਚ ਸਿਰਫ ਔਰ ਸਿਰਫ ਹਿੰਦੂ ਮਜ਼ਹਬ ਨੂੰ ਮੰਨਣ ਵਾਲੇ ਜਿਹੜੇ ਲੋਕ ਨੇ ਨਾ, ਸਿਰਫ ਉਹੀ ਰਹਿਣਗੇ, ਕਿਉਂਕਿ ਬਾਕੀ ਕਿਸੇ ਵੀ ਮਜ਼ਹਬ ਦੀ ਕੋਈ ਜਗ੍ਹਾ, ਕੋਈ ਗੁੰਜਾਇਸ਼ ਨਹੀਂ ਹੈ। ਇੱਕ ਹਿੰਦੂ ਐਂਕਰ ਜਿਹੜੀ ਹੈ ਉਹ ਇੱਕ ਮੁਸਲਮਾਨ ਜਿਹੜਾ ਨਾ ਆਦਮੀ ਕੋਲੋਂ ਸਵਾਲ ਕਰਦੀ ਪਈ ਹੈ ਕਿ ਜਦੋਂ ਵੰਡ ਵੇਲੇ ਪਾਕਿਸਤਾਨ ਬਣਿਆ ਸੀ ਤੇ ਤੁਸੀਂ ਛੱਡ ਕੇ ਚਲੇ ਕਿਉਂ ਨਹੀਂ ਗਏ। ਇਹਦਾ ਮਤਲਬ ਹੈ ਕਿ ਜਿਹੜੀ ਪਾਕਿਸਤਾਨ ਤੋਂ ਜ਼ਿਆਦਾ ਆਬਾਦੀ ਇੰਡੀਆ 'ਚ ਬੈਠੀ ਹੈ, ਉਹਨਾਂ ਵਾਸਤੇ ਤਾਂ ਫਿਰ ਸਾਹ ਲੈਣਾ ਵੀ ਤੰਗ ਕਰ ਦਿੱਤਾ ਹੈ। ਉਹਨਾਂ ਦੀ ਜ਼ਿੰਦਗੀ ਤਾਂ ਫਿਰ ਮਜ਼ੀਦ ਮੁਸ਼ਕਿਲ ਹੋ ਗਈ ਹੈ। ਲੇਕਿਨ ਇਹ ਗੱਲ ਯਾਦ ਰੱਖੋ ਕਿ ਹਿੰਦੂਤਵਾ ਪਾਲਿਸੀ, ਹਿੰਦੂਤਵਾ ਨਜ਼ਰੀਆ ਕਦੀ ਵੀ ਕਾਮਯਾਬ ਨਹੀਂ ਹੋ ਸਕਦਾ, ਜਿੰਨਾ ਮਰਜ਼ੀ ਜ਼ੋਰ ਲਾ ਲੈਣਾ ਹੈ, ਜਿੰਨੀ ਮਰਜ਼ੀ ਢਿੱਲ ਲਾ ਲੈਣਾ ਹੈ। ਅੱਜ ਇਹ ਮੇਰਾ ਜਿਹੜਾ ਵਲੌਗ ਸੀ, ਇਹ ਉਹਨਾਂ ਮੈਡੀਕਲ ਸਟੂਡੈਂਟਸ ਵਾਸਤੇ ਸੀ ਜਿਨ੍ਹਾਂ ਦੇ ਉੱਤੇ ਜਿਹੜੀ ਇਹ ਪਾਲਿਸੀ, ਜਿਹੜੀ ਹਿੰਦੂਤਵਾ ਪਾਲਿਸੀ ਜਿਹੜੀ ਨਾ ਉਹ ਥੋਪੀ ਗਈ ਹੈ। ਲੇਕਿਨ ਕੋਈ ਵੀ ਰਾਸਤਾ, ਕੋਈ ਵੀ ਰਾਹ ਦੇ ਵਿੱਚ ਜਿਹੜੀ ਰੁਕਾਵਟ ਹੁੰਦੀ ਹੈ ਨਾ, ਉਹ ਤੁਹਾਨੂੰ ਅੱਗੇ ਵਧਣ ਤੋਂ ਰੋਕ ਨਹੀਂ ਸਕਦੀ। ਇਨਸਾਨ ਆਪਣਾ ਮੁਕਾਮ ਹਾਸਿਲ ਕਰਕੇ ਹੀ ਰਹਿੰਦਾ ਹੈ। ਮੈਨੂੰ ਇਸ ਵਲੌਗ ਤੋਂ ਇਜਾਜ਼ਤ, ਤੁਹਾਨੂੰ ਮੁਲਾਕਾਤ ਹੋਏਗੀ ਅਗਲੇ ਵਲੌਗ ਦੇ ਵਿੱਚ। ਉਦੋਂ ਲਈ ਅੱਲਾ ਨਿਗਹਿਬਾਨ।